ਪੰਜਾਬੀ ਜਿਹੜੀ ਉਹ ਜਿਸਲੇ ਕੋਈ ਮਤਲਬ ਮਿਊਜ਼ਿਕ ਹੁੰਦਾ ਹੈ ਜਾਂ ਡਾਇਰੈਕਟ ਉਹ ਤੁਹਾਡੇ 'ਤੇ ਉਹ ਆਉਂਦੀ ਹੈ ਉਹਦੀ ਉਹ ਤੁਹਾਡੇ 'ਤੇ ਉਹ ਇੰਪੈਕਟ ਆਉਂਦਾ ਹੈ, ਤੁਸੀਂ ਉਹਦਾ ਕਰਦੇ ਹੋ ਜਿਹੜਾ ਫੌਰੀ ਗੱਲ ਸਮਝ ਆ ਜਾਂਦੀ ਹੈ। ਜਿਸ ਤਰ੍ਹਾਂ ਉਹ ਮਾਧੂ ਅਬੂ ਜ਼ਰ ਮਾਧੂ ਨੇ ਕਿਹਾ ਕਿ ਜੀ ਮੈਂ ਉਹਨਾਂ ਨੂੰ ਸਮਝਾਇਆ ਤਾਂ ਫੌਰੀ ਗੱਲ ਸਮਝ ਆ ਗਈ ਜਿਹੜਾ ਜੀ। ਅਤੇ ਬਹਰਹਾਲ ਇੱਕ ਆਰਗੇਨਾਈਜ਼ ਕੰਪੇਨ ਵੀ ਰਹੀ ਹੈ ਔਰ ਸਾਡਾ ਫਿਰ ਗ੍ਰੈਜੂਅਲੀ ਜਿਹੜਾ ਉਹ ਸਾਡਾ ਕੰਪਲੈਕਸ ਵੀ ਬਣ ਗਿਆ ਜਿਹੜਾ ਜੀ ਕਿ ਜੀ ਮੈਂ ਪੰਜਾਬੀ ਬੋਲਾਂਗਾ ਅਤੇ ਉਹ ਲੋਕ ਕਹਿਣਗੇ ਜੀ ਪਤਾ ਨਹੀਂ ਇਹ ਪੜ੍ਹਿਆ ਲਿਖਿਆ ਨਹੀਂ। ਲੇਕਿਨ ਇਹ ਬਹਰਹਾਲ ਇਹ ਫੈਕਟ ਹੈ ਕਿ ਜੀ ਹੁਣ ਲੋਕ ਜਿਹੜਾ ਹੈ ਉਹ ਮਤਲਬ ਸਮਝਦੇ ਜੀ ਜਿਤਨੇ ਲੋਕ ਸਿਆਸੀ ਲੋਕ ਨੇ ਉਹ ਵੀ ਪੰਜਾਬੀ 'ਚ ਗੁਫ਼ਤਗੂ ਕਰ ਰਹੇ। ਮੈਂ ਬਸ ਚੈਨਲਸ 'ਤੇ ਦੇਖਦਾ ਉਹ ਵੀ ਮਤਲਬ ਇੱਕ ਗ੍ਰੈਜੂਅਲੀ ਜਿਹੜਾ ਇਹ ਕੰਪਲੈਕਸ ਜਿਹੜਾ ਹੈ ਉਹ ਕੰਮ ਹੋ ਰਿਹਾ। ਲੇਕਿਨ ਅਸਲ ਕੰਮ ਉਹ ਹੀ ਹੈ ਕਿ ਜੀ ਤੁਸੀਂ ਜਦੋਂ ਤੱਕ ਇੱਥੇ ਜਿਹੜਾ ਪੰਜਾਬੀ ਜਿਹੜਾ ਉਹ ਲਾਗੂ ਨਹੀਂ ਹੋਏਗੀ, ਇਬਤਦਾਈ ਜਿਹੜਾ ਤੁਹਾਡੀ ਤਾਲੀਮ ਹੈ ਉਹਦੇ 'ਚ ਨਹੀਂ ਆਏਗੀ। ਇਸ ਤਰ੍ਹਾਂ ਦਾ ਸਿਲਸਿਲਾ ਪਤਾ ਨਹੀਂ ਕਿਤਨੀਆਂ ਇਸ ਤਰ੍ਹਾਂ ਦੀਆਂ ਨਸਲਾਂ ਉਹ ਨਿਕਲ ਗਈਆਂ ਨੇ ਜਿਹਨਾਂ ਵਿਚਾਰਿਆਂ ਨੂੰ ਮਤਲਬ ਪਤਾ ਹੀ ਕੁਛ ਨਹੀਂ। ਉਹ ਮੈਂ ਕੋਈ 2004 ਜਾਪਾਨ ਗਿਆ ਸੀ ਤਾਂ ਕੋਈ ਸਾਹਿਬ ਫੋਰਨ ਸਰਵਿਸ ਦੇ ਉਹਨਾਂ ਦੇ ਨਾ ਸਾਨੂੰ ਕੋਈ ਲੈਕਚਰ ਦੇਣ ਆਏ ਅਤੇ ਉਹ ਜਿਤਨੀ ਉਹਨਾਂ ਦੀ ਜਨਰੇਸ਼ਨ ਹੈ ਉਹ ਸਾਰੀ ਵੈਸਟਰਨਾਈਜ਼ਡ ਹੈ। ਮੈਂ 2004 ਦੀ ਗੱਲ ਹੁਣ ਤਾਂ ਬਿਲਕੁਲ ਹੀ ਹੋ ਗਈ ਹੋਣੀ ਹੈ। ਅਤੇ ਮੈਂ ਉਹਨਾਂ ਕੋਲ ਪੁੱਛਿਆ ਮੈਂ ਜੀ ਹੈ ਅਤੇ ਤੁਹਾਡੀ ਤਾਂ ਸਾਰੀ ਜਨਰੇਸ਼ਨ ਹੀ ਜਿਹੜਾ ਹੈ ਅਤੇ ਬਿਲਕੁਲ ਹੀ ਵੈਸਟਰਨਾਈਜ਼ ਹੈ ਅਤੇ ਤੁਹਾਡਾ ਹੁਣ ਕੀ ਬਣਾਇਆ, ਤੁਸੀਂ ਆਪਣੇ ਕਲਚਰ ਸਾਰਾ ਬੜਾ ਜ਼ੋਰ ਦਿੰਦੇ ਹੋ। ਅਤੇ ਉਹਨੇ ਕੋਈ ਸੋਚਿਆ ਨਹੀਂ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਆਜ਼ਾਦ ਹੈ। ਦ ਮੋਮੈਂਟ ਦੇ ਟਰਨ ਟੂ 40 ਦੀ ਸਾਲ ਦੀ ਉਮਰ 'ਚ ਸਾਰੇ ਰਿਵਲਟ ਕਰਦੇ ਨੇ ਟੂ ਦੇਅਰ ਰੂਟਸ ਜਿਹੜਾ ਜੀ ਔਰ ਉੱਧਰ ਆਪਣੇ ਵਾਪਸ ਆਉਂਦੇ ਨੇ। ਸਾਡੀ ਵਾਪਸੀ ਦੀ ਹਾਲੇ ਕੋਈ ਉਮਰ ਹੀ ਕੋਈ ਨਹੀਂ ਸ਼ੁਰੂ ਹੋਈ ਜਿਹੜਾ ਜੀ ਉਹ ਅਸੀਂ ਜੋ ਕੁਝ ਕਰਦੇ ਹਾਂ ਉਹ ਆਪਣੇ ਦੂਸਰੇ ਪਾਸੇ ਚੜ੍ਹਾਈ ਕੀਤੀ ਹੋਈ ਜੀ ਸਰ। ਕੋਈ ਉਹਦੇ ਵਿੱਚ ਮੈਂ ਸਿਰਫ ਇੱਕ ਐਡ ਕਰ ਦੇਣਾ ਡਾਕਟਰ ਸਾਹਿਬ ਜਿਹੜੀ ਰਾਜ ਸਾਹਿਬ ਨੇ ਗੱਲ ਕੀਤੀ ਜੀ ਜ਼ਰੂਰ। ਉਹ ਜਿਹੜਾ ਮੁਨੀਰ ਨਿਆਜ਼ ਸਾਹਿਬ ਦਾ ਮਿਸਰਾ ਹੈ ਨਾ ਉਹ ਇੱਥੇ ਵੀ ਲਾ ਲਓ। ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ। ਹਾਏ ਇਹ ਸਾਰਾ ਰਲ ਕੇ ਹੋਇਆ ਥੈਂਕ ਯੂ ਥੈਂਕ ਯੂ ਜੀ ਸਰ ਇੱਕ ਸਵਾਲ ਹੈ ਛੋਟਾ ਜਿਹਾ। ਤੁਸੀਂ ਸਮਰ ਕਹਿ ਰਹੇ ਸੋ ੜੇ ਆੜੂ ਦੀ ਵੀ ਸਮਝ ਨਹੀਂ ਆਉਂਦੀ ਕਿ ਆੜੂ ੜੇ ਨਾਲ ਕਿਵੇਂ ਬਣਦਾ। ਆਹੋ ਅੱਛਾ ਖੈਰ ਆਇਰਨੀ ਵੇਖੋ ਕਿ ਇਹ ਪਲਾਕ ਜਿਹੜਾ ਚੌਧਰੀਆਂ ਦੀ ਜਦੋਂ ਹਕੂਮਤ 'ਚ ਉਦੋਂ ਬਣਿਆ ਔਰ ਜਿਹੜਾ ਤੁਸੀਂ ਐਕਟ ਦੱਸ ਰਹੇ ਹੋ ਵੀ ਚੌਧਰੀਆਂ ਦੀ ਹਕੂਮਤ ਵਿੱਚ ਹੀ ਬਣਿਆ। ਮੀਨਵਾਈਲ ਅਸੀਂ ਇਹ ਵੀ ਜਾਣ ਲਿਆ ਕਿ ਬਿਊਰੋਕਰੇਸੀ ਜਿਹੜੀ ਉਹਦੇ ਹੱਥ ਬੱਧੇ ਹੁੰਦੇ ਨੇ ਔਰ ਤੁਸੀਂ ਕਿਹਾ ਥੋੜ੍ਹਾ ਕੁਸ਼ਨ ਵੀ ਉਹਦੇ ਕੋਲ ਹੁੰਦਾ ਕਿ ਉਹਨੂੰ ਜਿਹੜੇ ਪਾਸੇ ਲਾ ਦਿਓ ਲੱਗ ਜਾਂਦੀ ਹੈ। ਲੇਕਿਨ ਕੁਝ ਪਾਲਿਸੀ ਮੇਕਰਸ ਹੁੰਦੇ ਨੇ ਜਿਹੜੇ ਕੰਨ 'ਚ ਫੂਕ ਮਾਰਦੇ ਨੇ ਜਾ ਕੇ ਪੋਲੀਟੀਸ਼ੀਅਨਸ ਦੀ ਵੀ ਔਰ ਬਾਕੀ ਅਸੈਂਬਲੀ ਦੇ ਤੱਕ ਵੀ ਉਹਨਾਂ ਦਾ ਕੋਈ ਨਾ ਕੋਈ ਇਨਫਲੂਐਂਸ ਤਾਂ ਜਾਂਦਾ ਹੀ ਰਿਹਾ ਹੋਏਗਾ। ਹੂ ਇਜ਼ ਦ ਮੇਨ ਕਲਪਰੇਟ? ਚੌਧਰੀ ਵੀ ਇਹੀ ਪਾਲਿਸੀ ਬਣਾ ਰਹੇ ਨੇ, ਪਾਲਿਸੀ ਮੇਕਰ ਵੀ ਇਹੀ ਕੁਝ ਕਰ ਰਹੇ ਨੇ, ਬਿਊਰੋਕਰੇਸੀ ਵੀ ਇਹੀ ਕਰ ਰਹੀ ਹੈ। ਹਾਲਾਂਕਿ ਉਹ ਸਭ ਕੁਝ ਪੜ੍ਹ ਲਿਖ ਕੇ ਚਲੋ ਮੰਨ ਲੈਂਦੇ ਹਾਂ ਜੀ ਪੋਲੀਟੀਸ਼ੀਅਨ, ਹਾਲਾਂਕਿ ਪੋਲੀਟੀਸ਼ੀਅਨ ਜਾਹਿਲ ਨਹੀਂ ਹੁੰਦੇ, ਪੋਲੀਟੀਸ਼ੀਅਨ ਪੜ੍ਹ ਲਿਖ ਕੇ ਉੱਥੇ ਤੱਕ ਪਹੁੰਚਦੇ ਨੇ ਕਿ ਉਹਨਾਂ ਨੂੰ ਨਹੀਂ ਜ਼ਿਆਦਾ ਸਮਝ ਆਉਂਦੀ ਔਰ ਪਾਲਿਸੀ ਮੇਕਰਸ ਦਾ ਹੱਥ ਬੱਧਾ ਹੈ ਜਾਂ ਬਿਊਰੋਕਰੇਸੀ ਦਾ ਬੱਧਾ ਹੈ। ਸੌਰੀ ਅਸਲ ਘੁੰਡੀ ਕੀ ਹੈ? ਪਹਿਲੇ ਤੁਸੀਂ ਉਰਦੂ ਸਪੀਕਿੰਗ 'ਤੇ ਲਾ ਦਿੱਤਾ ਸੀ ਸਾਰਾ ਕਿ ਜੀ ਪਾਰਟੀਸ਼ਨ ਦੇ ਵਕਤ ਉੱਧਰੋਂ ਉਰਦੂ ਸਪੀਕਿੰਗ ਆਏ ਸਨ, ਉਹਨਾਂ ਨੇ ਉਰਦੂ ਲਾ ਦਿੱਤੀ, ਉਹਨਾਂ ਨੇ ਆਪਣੀ ਪਾਲਿਸੀ ਬਣਾ ਦਿੱਤੀ। ਉਹ ਤਾਂ ਹੁਣ ਕਵਰਾਂ 'ਚ ਚਲੇ ਗਏ ਨੇ। ਉਸ ਤੋਂ ਬਾਅਦ ਸਾਰੇ ਪੰਜਾਬੀ ਹੀ ਆਏ ਨੇ। ਅਸਲ ਬੰਦਾ ਜਾਂ ਅਸਲ ਡਿਪਾਰਟਮੈਂਟ ਨਹੀਂ ਸਮਝ ਆ ਰਿਹਾ ਹਾਲੇ ਤੱਕ ਸਾਨੂੰ। ਅਸੀਂ ਬਾਰ-ਬਾਰ ਕਹਿੰਦੇ ਹਾਂ ਜੀ ਅਸੀਂ ਕਸੂਰਵਾਰ ਹਾਂ, ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਕਸੂਰਵਾਰ ਨਹੀਂ, ਪਾਲਿਸੀ ਮੇਕਰ ਕਸੂਰਵਾਰ ਹੈ ਜਾਂ ਪਾਵਰ ਵਾਲੇ ਲੋਕ ਕਸੂਰਵਾਰ ਨੇ। ਇਹ ਸਾਰੀ ਜਿਹੜਾ ਸਿਸਟਮ ਚੱਲਦਾ ਪਿਆ ਉਹਦੇ ਵਿੱਚ ਅਸੀਂ ਕਿਹਦੇ ਵੱਲ ਮੂੰਹ ਕਰੀਏ ਕਿ ਜਿਹੜਾ ਜ਼ਿਆਦਾ ਮੇਨ ਕਸੂਰਵਾਰ ਹੈ ਔਰ ਜਿਹਦੇ ਅੱਗੇ ਤਰਲਾ ਲਈਏ ਕਿ ਥੋੜ੍ਹਾ ਜਿਹਾ ਰਹਿਮ ਕਰੋ ਔਰ ਪੰਜਾਬ ਨੂੰ ਪੰਜਾਬੀ ਮੋੜ ਦਿਓ। ਇਹ ਸਰ ਥੋੜ੍ਹਾ ਜਿਹਾ ਕਲੀਅਰ ਕਰ ਦਿਓ। ਲੋ ਜੀ ਦੱਸੋ ਕਿੱਧਰ ਮੂੰਹ ਕਰੀ? ਜੀ ਮੇਰਾ ਖਿਆਲ ਹੈ ਉਹ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਕਿਹਾ ਮੇਰਾ ਪੋਲੀਟੀਕਲ ਲੀਡਰਸ਼ਿਪ ਤੋਂ ਹੀ ਸਟਾਰਟ ਕਰਨਾ ਚਾਹੀਦਾ ਜਿਹੜਾ ਜੀ। ਔਰ ਉਹ ਲੋਕ ਨੇ ਜਿਹੜੇ ਵੋਟ ਵੀ ਪੰਜਾਬੀ 'ਚ ਲੈਂਦੇ ਨੇ ਔਰ ਜਿੱਥੇ ਵੀ ਪੰਜਾਬੀ 'ਚ ਨੇ ਜਿਹੜਾ ਸਾਰੀ ਗੁਫ਼ਤਗੂ ਵੀ ਪੰਜਾਬੀ 'ਚ ਹੈ। ਅਤੇ ਜਿਸ ਵੇਲੇ ਤੁਸੀਂ ਪੰਜਾਬੀ ਦੀ ਗੱਲ ਕਰਦੇ ਹੋ ਤਾਂ ਫਿਰ ਉਹ ਪਾਕਿਸਤਾਨ ਬਣ ਜਾਂਦੇ ਨੇ। ਉਹ ਫੌਰੀ ਜਿਹੜਾ ਉਹ ਪਾਕਿਸਤਾਨ ਦਾ ਉਹ ਉਹਨਾਂ ਨੂੰ ਕੋਈ ਪੈ ਜਾਂਦਾ, ਦਰਦ ਪੈ ਜਾਂਦਾ ਜਿਹੜਾ। ਇਹ ਬਹਰਹਾਲ ਹੈ ਕਿ ਮਤਲਬ ਆਰਗੇਨਾਈਜ਼ ਕੁਛ ਇਸ ਤਰ੍ਹਾਂ ਹੋਣੀ ਕੁਛ ਮਤਲਬ ਅੱਛੇ। ਸੋ ਪੰਜਾਬ ਦੇ ਇੱਕ ਮੈਂ ਥੋੜ੍ਹੀ ਜਿਹੀ ਗੱਲ ਕਰਾਂ ਕਿ ਪੋਲੀਟੀਸ਼ੀਅਨਸ ਦੀ ਆਪਣੀ ਸੋਚ ਜਿਹੜੀ ਹੈ, ਪੰਜਾਬੀ ਜਿਹੜੇ ਮੈਂਬਰਸ ਨੇ ਜਿਨ੍ਹਾਂ ਨੇ ਐਕਟ ਨਫਾਜ਼ੇ ਉਰਦੂ ਵਾਲਾ ਜਾਂ ਸਕ੍ਰਿਪਟ ਦੇ ਹਵਾਲੇ ਨਾਲ ਤੁਸੀਂ ਜਿਹੜਾ ਪਾਸ ਕੀਤਾ, ਇਹਨਾਂ ਦੀ ਆਪਣੀ ਕੋਈ ਸੋਚ ਨਹੀਂ ਹੈ। ਨਹੀਂ ਮੈਂ ਅੰਦਾਜ਼ਾ ਲਾਓ ਨਾ ਇਹ ਕਿਸੇ ਤਰ੍ਹਾਂ ਵੀ ਕੋਈ ਐਸਾ ਜੀ ਕਹਿੰਦਾ ਹੀ ਨਹੀਂ। 100% ਸ਼ੋਰ ਕਿ ਮੈਜੋਰਟੀ ਨੂੰ ਇਹ ਪਤਾ ਹੀ ਨਹੀਂ ਹੋਣਾ ਵੀ ਇਹ ਕੀ ਅਸੀਂ ਕਰ ਰਹੇ ਹਾਂ। ਜਿਵੇਂ ਐਕਟ ਉੱਤੇ ਪਾਸ ਹੁੰਦੇ ਨੇ ਸਭ ਨੂੰ ਪਤਾ ਹੈ, 1 ਮਿੰਟ 10 ਐਕਟ ਪਾਸ ਹੋ ਜਾਂਦੇ ਕਿ ਉਹਦੇ ਕਨਸੀਕੁਐਂਸਿਸ ਕੀ ਹੋਣਗੇ ਔਰ ਇਸ ਤਰ੍ਹਾਂ ਉਹ ਪਾਸ ਕਰ ਗਿਆ ਅਤੇ ਜਿਹੜਾ ਉਹ ਕਰਦੇ। ਬਹਰਹਾਲ ਉਹਦੇ 'ਚ ਬਾਜਵਾ ਸਾਹਿਬ ਪੋਲੀਟੀਸ਼ੀਅਨ ਦਾ ਬਾਰੇ ਜੀ ਜੀ ਪਲੀਜ਼ ਸਹੀਦਾ ਦੀਪ ਜੀ ਦਾ ਬਸ ਮੁਕਾਈ। ਹਾਂ ਮੁਕਾਈ। ਚੀਮਾ ਸਾਹਿਬ ਮੇਰਾ ਤੁਸੀਂ ਬਿਊਰੋਕਰੇਸੀ ਨੂੰ ਜਿਵੇਂ ਇੱਕ ਦਰਵੇਸ਼ ਬਣਾ ਕੇ ਪੇਸ਼ ਕੀਤਾ ਹੈ। ਆਈ ਐਮ ਰੀਅਲੀ ਸ਼ੌਕਡ ਕਿ
ਕਈ ਸਾਲ ਹੋ ਗਏ ਨੇ ਅਗਰ ਐਜੂਕੇਸ਼ਨ ਮਿਨਿਸਟਰ ਨੂੰ ਮਿਲਣਾ ਹੋਏ ਤੇ ਇੱਕ ਈਮੇਲ ਤੋਂ ਬਾਅਦ ਮੈਂ ਦੂਜੇ ਦਿਨ ਜਾ ਕੇ ਮਿਲ ਸਕਦੀ ਹਾਂ, ਲੇਕਿਨ ਸੈਕਟਰੀ ਐਜੂਕੇਸ਼ਨ ਵਾਸਤੇ 4-5 ਮਹੀਨੇ ਚਾਹੀਦੇ ਨੇ ਮਿਲਣ ਵਾਸਤੇ। ਤੇ ਤੁਸੀਂ ਜਿਹੜਾ ਬਿਊਰੋਕਰੇਟ ਦੱਸਿਆ ਹੈ, ਮੇਰਾ ਇਹ ਤੇ ਮੈਂ ਜਸਟ ਕਮੈਂਟ ਕਰ ਰਹੀ ਹਾਂ, ਮੇਰਾ ਕੁਐਸਚਨ ਇਹ ਹੈ ਕਿ ਕਿਆ ਤੁਸੀਂ ਸਮਝਦੇ ਹੋ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਜਿਨ੍ਹਾਂ 'ਤੇ ਅਸੀਂ ਜ਼ਿਆਦਾ ਸਾਰਾ ਭਾਰ ਉਹਨਾਂ 'ਤੇ ਹੀ ਹੁਣ ਪਾ ਰਹੇ ਹਾਂ ਕਿ ਸਾਰਾ ਗੰਦਾ ਕੰਮ ਉਹ ਹੀ ਕਰਦੇ ਨੇ ਤੇ ਬਿਊਰੋਕ੍ਰੇਸੀ ਨਹੀਂ ਕਰਦੀ, ਤੇ ਕਿਆ ਸਾਡੇ ਸਿਆਸਤਦਾਨ ਜਿਹੜੇ ਨੇ ਉਹ ਵਾਕਈ ਇੰਡੀਪੈਂਡੈਂਟ ਨੇ ਤੇ ਉਹ ਆਜ਼ਾਦ ਨੇ ਕਿ ਉਹ ਇਹ ਜੇ ਫੈਸਲੇ ਕਰਦੇ ਨੇ ਜਾਂ ਉਹਨਾਂ ਕੋਲ ਕਰਵਾਏ ਜਾਂਦੇ ਨੇ? ਥੈਂਕ ਯੂ। ਦੱਸੋ ਜੀ। ਮੇਰਾ ਤੇ ਖਿਆਲ ਗੱਲ ਵੱਡੇ ਘਰ ਲੈ ਗਏ ਨੇ। ਨਹੀਂ, ਮੇਰਾ ਤਾਂ ਖਿਆਲ ਹੈ ਕਿ ਉਹ ਆਜ਼ਾਦ ਨੇ, ਉਹਨਾਂ ਨੂੰ ਕਿਹੜਾ ਕੋਈ ਧੱਕੇ ਨਾਲ ਕਹਿੰਦਾ ਹੈ ਕਿ ਤੁਸੀਂ ਫੈਸਲੇ ਕਰੋ। ਇਹ ਜ਼ਿਹਨਸਾਜ਼ੀ ਦਾ ਨਤੀਜਾ ਹੈ ਜੀ। ਜਿਹੜੀ ਬਾਜਵਾ ਸਾਹਿਬ ਗੱਲ ਕਰ ਰਿਹਾ ਸਨ ਨਾ ਕਿ ਜੀ ਪਹਿਲਾਂ ਇੱਕ ਉਰਦੂ ਸਪੀਕਿੰਗ ਕਲਾਸ ਸੀ ਜਿਹੜੀ ਉਧਰੋਂ ਆਈ ਸੀ, ਜਿਹੜੀ ਹੁਣ ਕਵਰਾਂ 'ਚ ਪੈ ਗਈ ਹੈ, ਉਹ ਭਾਵੇਂ ਕਵਰਾਂ 'ਚ ਪੈ ਗਈ ਹੈ ਲੇਕਿਨ ਉਹ ਇੱਥੇ ਪੁੰਗਰਾ ਛੱਡ ਗਈ ਜਿਹੜੀਆਂ ਹੁਣ ਵੱਡੇ ਵੱਡੇ ਸ਼ਾਰਕ ਮੱਛਲੀਆਂ ਬਣ ਗਈਆਂ ਹੋਈਆਂ ਨੇ, ਔਰ ਉਹਨਾਂ ਦੀ ਉਹ ਜ਼ਿਹਨਸਾਜ਼ੀ ਦਾ ਨਤੀਜਾ ਹੈ ਜਿਹਦੀ ਵਜ੍ਹਾ ਤੋਂ ਇਹ ਜਿਹੜੇ ਨੇ ਜੀ ਸਾਰੇ ਫੈਸਲੇ ਹੁੰਦੇ ਨੇ ਕਿ ਉਹ ਫਟਾਫਟ ਕੋਈ ਗੱਲ ਆ ਕੇ ਛੋਟੀ ਜਿਹੀ ਇੰਨੀ ਕੋਈ ਕਰਦਾ ਨਾ ਕਿ ਇੱਥੇ ਉਰਦੂ ਲੱਗਣਾ ਚਾਹੀਦਾ, ਉਹ ਉਹਨਾਂ ਦੇ ਦਿਮਾਗ 'ਚ ਉਸੇ ਵੇਲੇ ਕਲਿੱਕ ਕਰਦੀ, ਹਾਂ ਇਹ ਬਿਲਕੁਲ ਠੀਕ ਕਹਿ ਰਿਹਾ, ਇੰਝ ਹੀ ਹੋਣਾ ਚਾਹੀਦਾ ਹੈ। ਤੇ ਹੁੱਬੁਲ ਵਤਨੀ ਦਾ ਤਕਾਜ਼ਾ ਹੈ ਕਿ ਜਨਾਬ ਇਹ ਉਰਦੂ ਜਿਹੜਾ ਇੱਥੇ ਲੱਗਣਾ ਚਾਹੀਦਾ। ਇਸ ਲਈ ਸਿਆਸਤਦਾਨਾਂ ਕੋਲ ਬਹੁਤ ਮਾਰਜਨ ਹੁੰਦਾ, ਬਹੁਤ ਕੁਸ਼ਨ ਹੁੰਦਾ ਕਿ ਜਦੋਂ ਸਿਆਸਤਦਾਨ ਕਿਸੇ ਦੀ ਹਕੂਮਤ ਹੁੰਦੀ ਹੈ ਨਾ ਤਾਂ ਉਹਦੇ ਹਲਕੇ 'ਚ ਕੋਈ ਜਾ ਕੇ ਤੇ ਉਹਦੇ ਖਿਲਾਫ ਉਹਦੀ ਮਰਜ਼ੀ ਦੇ ਖਿਲਾਫ ਉੱਥੇ ਕੁਝ ਸਰਕਾਰੀ ਕੰਮ ਸੀ। ਰੇਲਵੇ ਦੀ? ਜੀ ਮੈਂ ਰੇਲਵੇ ਦੀ ਰੇਲਵੇ 'ਚ, ਤੇ ਉਹ ਮੇਰੇ ਕੋਈ ਬਹੁਤ ਜੂਨੀਅਰ ਸੀ ਤੇ ਕੋਈ ਕੰਮ ਸੀ ਕਿਸੇ ਸੈਕਟਰੀ ਨਾਲ, ਤੇ ਮੈਨੂੰ ਕਹਿੰਦੇ ਨੇ ਸਰ ਮੈਂ ਸ਼ਾਹ ਸਾਹਿਬ ਨੂੰ ਮਿਲਿਆ। ਮੈਂ ਯਾਰ ਕਿਹੜੇ ਸ਼ਾਹ ਸਾਹਿਬ? ਕਹਿੰਦਾ ਜੀ ਸੈਕਟਰੀ ਫੂਡ। ਤੇ ਮੈਂ ਕਿਹਾ ਉਹਨਾਂ ਦਾ ਨਾਂ ਕੀ? ਕਹਿੰਦਾ ਉਹਨਾਂ ਦਾ ਨਾਂ ਹੀ ਸਰ ਸ਼ਾਹ ਸਾਹਿਬ ਹੈ। ਤੇ ਮੈਂ ਕਿਹਾ ਉਹ ਸਰ ਉਹਨਾਂ ਨੇ ਕੰਮ ਵੀ ਕਰਤੇ। ਉਹਦੇ ਜਸਟ ਓਪਨ ਡੋਰ। ਜਿਹੜਾ ਤੁਹਾਡਾ KPK ਦਾ ਕਲਚਰ ਹੈ, ਇੱਥੇ ਯਕੀਨ ਕਰਨਾ ਸ਼ਾਇਦ ਅਸ਼ਰਫ ਸਾਹਿਬ, ਜਿਹੜੇ ਬਿਊਰੋਕ੍ਰੇਸੀ ਵੀ ਹੈ ਉਹ ਪੰਜਾਬ 'ਚੋਂ ਕੰਮ ਨਹੀਂ ਕਰਵਾ ਸਕਦੀ ਜਿਹੜਾ ਹੈ ਜੀ। ਔਰ ਉਹਨਾਂ ਦੇ ਦੋਸਤ ਤੁਹਾਡੇ ਬੈਠੇ ਨੇ, ਉਹਨਾਂ ਦਾ ਇੱਕ ਖਾਸ ਰਵੱਈਆ ਹੈ। ਅੱਛਾ, ਕੁਸ਼ਨ ਦੀ ਮੈਂ ਐਸੀ ਮਤਲਬ ਆਪਣੀ ਜ਼ਾਤੀ ਮਿਸਾਲ ਦੇਣਾ ਮੁਨਾਸਬਤ ਦਿੰਦਾ ਸੀ। ਅੱਛਾ, ਉਹ ਐਸੀ ਜਿਹੜਾ ਸੀ ਉਹ ਮੈਂ ਕਰਨ ਲੱਗਾ ਤੇ ਉਹ ਕਿਤੇ ਉਹਨਾਂ ਨੇ ਕਿਹਾ ਜੀ ਨਹੀਂ ਮਿਨਿਸਟਰ ਸਾਹਿਬ ਨੂੰ ਜ਼ਰਾ ਦਿਖਾ ਦਿੰਦੇ ਆ ਕਿ ਜੀ ਕੀ ਕਰ ਰਹੇ ਉਹਦੇ 'ਚ। ਉਹ ਵੀ ਉਹਨਾਂ ਨੇ ਕਿ ਜੀ ਇਹਦਾ ਫਿਰ ਤੁਸੀਂ ਸ਼ਾਹ ਹੁਸੈਨ ਐਕਸਪੀਰੀਅੰਸ ਰੱਖਣਾ ਤੇ ਫਲਾਂ ਟ੍ਰੇਨ ਦਾ ਫਲਾਂ ਸਾਹਿਬ 'ਤੇ ਰੱਖ ਦਿਓ। ਉਹ ਵੀ ਬਜ਼ੁਰਗ ਨੇ, ਮੈਨੂੰ ਤੇ ਉਹ ਵਾਰਾ ਨਹੀਂ ਸੀ ਖਾਂਦਾ ਜਿਹੜਾ ਮੇਰੀ ਤੇ ਉਹ ਕਮਿਟਮੈਂਟ ਹੀ ਸ਼ਾਹ ਹੁਸੈਨ ਨਾਲ ਸੀ ਜਿਹੜਾ ਕਿ ਜੀ ਮੈਂ ਉਹ ਐਕਸਪ੍ਰੈਸ ਜਿਹੜਾ ਉਹਨਾਂ ਦਾ ਨਾਂ ਰੱਖਾਂ। ਉਹ ਖੈਰ ਦਰਮਿਆਨ 'ਚ ਗਵਰਨਮੈਂਟ ਖਤਮ ਹੋਈ, ਕੇਅਰ ਟੇਕਰ ਗਵਰਨਮੈਂਟ ਆਈ, ਮੇਰਾ ਦਾਅ ਲੱਗ ਗਿਆ। ਉਹ ਮੇਰਾ ਬਿਲਕੁਲ ਮੈਂ ਆਈ ਵਾਜ਼ ਆਲ ਇਨ ਆਲ। ਤੇ ਖੁਦਾ ਦਾ ਸ਼ੁਕਰ ਹੈ ਪਿਛਲੇ ਕਈ ਸਾਲਾਂ ਤੋਂ, ਮੇਰਾ ਖਿਆਲ ਹੈ ਪਿਛਲੇ ਕੋਈ 7-8 ਸਾਲ ਬਲਕਿ ਇਸ ਤੋਂ ਜ਼ਿਆਦਾ ਜਿਹੜਾ ਹੈ ਉਹ ਇੱਕ ਟ੍ਰੇਨ ਲਾਹੌਰ ਤੋਂ ਕਰਾਚੀ ਜਿਹੜੀ ਉਹ ਸ਼ਾਹ ਹੁਸੈਨ ਐਕਸਪ੍ਰੈਸ ਦੇ ਨਾਂ ਤੇ। ਲੇਕਿਨ ਇਹ ਵੇਖ ਲਓ ਕਿ ਤੁਹਾਡੇ ਵਜ਼ੀਰ ਸਾਹਿਬ ਤੁਹਾਨੂੰ ਨਾਂ ਨਹੀਂ ਸੀ ਰੱਖਣ ਦਿੱਤਾ। ਨਹੀਂ, ਉਹਨਾਂ ਨੇ ਇਸ ਤਰ੍ਹਾਂ ਗੋਲ ਗੱਲ ਕੀਤੀ ਨਾ, ਉਹ ਇੰਝ ਹੀ ਹੁੰਦਾ ਨਾ ਕਿ ਕੱਲ ਕਿਸੇ ਨੂੰ ਖਾਤੇ ਪਾ ਦਿਓ। ਹੋਰ ਬਜ਼ੁਰਗ ਦਾ ਕਿਹਾ ਮੈਂ ਉਹਦਾ ਵੀ ਨਾਂ ਰੱਖ ਲਓ। ਬਣਦੀ ਨਹੀਂ। ਇਹਦਾ ਮਤਲਬ ਹੈ ਕਿ ਜਦੋਂ 5 ਸਾਲ ਜਾਂ 3 ਸਾਲ, ਸਾਡੇ ਤੇ ਸਾਲ ਵੀ ਪੂਰੇ ਨਹੀਂ ਹੁੰਦੇ, 3 ਸਾਲ ਬਾਅਦ ਇਸ ਲਈ ਕੋਈ 5 ਸਾਲ ਬਾਅਦ ਹਕੂਮਤ ਬਦਲਦੀ ਹੈ ਤੇ ਵਿੱਚ ਕੇਅਰ ਟੇਕ ਸੈਟਅਪ ਆਉਂਦਾ ਹੈ, ਉਸ ਵੇਲੇ ਸਾਡੀ ਅਫਸਰਸ਼ਾਹੀ ਮਿਨਿਸਟਰ ਹੁੰਦੀ ਹੈ, ਆਲ ਨਾਲ ਹੁੰਦੀ ਟੇਕਰ ਵੀ ਹੋਰ ਤਰ੍ਹਾਂ ਦੇ ਆ। ਹੁਣ ਕੇਅਰ ਟੇਕਰ ਵੀ ਹੋ ਜੀ ਮਕਾਨੇ ਜੀ। ਹੁਣ ਅਸੀਂ ਅਗਲੇ ਹਾਂਜੀ ਬਸ ਆਖਰੀ ਸਵਾਲ ਹੈ ਜੀ। ਨਹੀਂ ਹੁਣ ਫਿਰ ਇਸ ਤਰ੍ਹਾਂ ਤੇ ਸਾਰੇ ਕਰ ਸਕਦੇ ਨੇ। ਅਗਲਾ ਸਾਡੇ ਕੋਲ ਸਾਡੀ ਪਾਬੰਦੀ ਹੈ, ਅਗਲਾ ਸੈਸ਼ਨ ਵੀ ਜਾਣਾ, ਉਸ ਤੋਂ ਬਾਅਦ ਸਾਡੇ ਹੋਰ ਕਿੰਨੀਆਂ ਸਾਰੀਆਂ ਤਕਰੀਬਾਤ ਨੇ, ਬਹੁਤ ਲੰਬੇ ਇਕੱਠ ਨੇ, ਸਾਡਾ ਮੁਸ਼ਾਇਰਾ ਵੀ ਹੋਣਾ, ਤਾਂ ਉਹਦੇ ਵਿੱਚ ਕਾਫੀ 2 ਸੈਕਿੰਡ ਦਾ ਸਵਾਲ ਹੈ ਹਾਂ ਕਿ ਹੁਣ ਅਸੀਂ ਇਹ ਸਿਆਸਤਦਾਨਾਂ ਕੋਲ ਕਿਸ ਤਰ੍ਹਾਂ ਪਹੁੰਚਣਾ ਵਾ ਤੇ ਜਿਹੜਾ ਸਾਡਾ ਇਹ ਮਸਲਾ ਹੱਲ ਹੋ ਜੇ, ਅਸੀਂ ਪੰਜਾਬੀ ਨੂੰ ਪ੍ਰਾਇਮਰੀ ਤੱਕ ਲਾਗੂ ਕਰਵਾ ਲਈਏ। ਇਹ ਸਾਨੂੰ ਜ਼ਰਾ ਸ਼ਾਰਟ ਜਿਹਾ ਦੱਸ। ਤੁਹਾਨੂੰ ਰੋਕਿਆ ਕਿ ਨਹੀਂ? ਵੋਟ ਆ ਰਹੇ ਨੇ, ਬਸ ਉਹਨਾਂ ਨੂੰ ਕਹੋ ਜੀ ਵੋਟ ਤਾਂ ਦੇਾਂਗਾ ਜੇ ਪੰਜਾਬੀ ਵਾਸਤੇ ਕੋਈ ਕੰਮ ਕਰੋ। ਹਾਂ, ਇੱਕੋ ਹੀ ਤੁਹਾਡੇ ਕੋਲ ਰਾਹ ਹੈ। ਅਸੀਂ ਉਹਨਾਂ ਨੂੰ ਕਵਾਂਗੇ ਹੋਰ ਤੁਹਾਡਾ ਕੋਈ ਪਰਸਨ ਤੁਸੀਂ ਕੀ ਕਰ ਸਕਦੇ ਹੋ? ਨਹੀਂ ਹਾਂ ਅਸੀਂ ਹਾਜ਼ਰ ਹਾਂ ਜੀ। ਕੋਈ ਮਤਲਬ ਪੰਜਾਬੀ ਵਾਸਤੇ ਕੋਈ